कुमार गंधर्व 8 अप्रैल 1924 ਨੂੰ ਕਲਾਸੀਕੀ ਸੰਗੀਤ ਦਾ ਇੱਕ ਬਹੁਤ ਵੱਡਾ ਗਵਈਆ ਦੁਨੀਆ 'ਤੇ ਆਇਆ। ਗਵਈਆ ਸੀ ਗੰਧਰਵ। ਉਹਨਾਂ ਨੂੰ ਉਦੋਂ ਦਾ ਜਾਣਨਾ ਜਦੋਂ ਹਾਲੇ ਉਹ ਨਿੱਕਰ ਪਾਉਂਦੇ ਅਤੇ ਨੰਗੇ ਪੈਰੀਂ ਫਿਰਦੇ ਸਨ। 12 ਵਰ੍ਹਿਆਂ ਦੀ ਹੌਲੀ ਉਮਰੇ ਉਹ ਮੁਲਕੀ ਪੱਧਰ ਦੀ ਇੱਕ ਕਾਨਫਰੰਸ ਵਿੱਚ ਗਵੇਂ ਬੜੇ ਬੜੇ ਗੁਣੀ ਗੰਧਰਵ ਲੋਕ ਬੈਠੇ ਸਨ। ਸਾਰੇ ਕੁਮਾਰ ਦੇ ਗਾਣੇ 'ਤੇ ਰਾਜ਼ੀ ਹੋਏ। ਸਭਨਾਂ ਉੱਤੇ ਹੀ ਉਹਨਾਂ ਦੇ ਗਾਣੇ ਦਾ ਜਾਦੂ ਹੋ ਗਿਆ। ਕੁਮਾਰ ਦੇ ਗੁਣ ਸੁਝਾਣਦਿਆਂ ਪ੍ਰੋਫੈਸਰ BR ਦੇਵਦਾਰ ਉਹਨਾਂ ਨੂੰ ਆਪਣੇ ਕੋਲ ਲੈ ਗਏ। ਪ੍ਰੋਫੈਸਰ ਹੋਰਾਂ ਬਹੁਤ ਧਿਆਨ ਨਾਲ ਕੁਮਾਰ ਦੀ ਪਾਲਣਾ ਕੀਤੀ। ਉਹਨਾਂ ਦੀ ਕਲਾ ਨੂੰ ਖਰੀਆਂ ਲੀਹਾਂ 'ਤੇ ਵਾਧੇ ਪਾਇਆ। ਪ੍ਰੋਫੈਸਰ ਦੇਵਦਾਰ ਨੇ ਉਹਨਾਂ ਨੂੰ ਆਪਣੇ ਟੀਚੇ 'ਤੇ ਅਪਣਨ ਲਈ ਤ੍ਰਿਖੇ ਪੈਰੀਂ ਤੁਰਨ ਦੀ ਮੱਤ ਦਿੱਤੀ ਅਤੇ ਨਾਲ ਸੰਗੀਤ ਉੱਤੇ ਗਿਆਨ ਧਿਆਨ ਦੀ ਲੋੜ ਤੋਂ ਸੁਚੇਤ ਕੀਤਾ। ਕੁਮਾਰ ਦੇ ਫੇਫੜਿਆਂ ਦਾ ਆਪਰੇਸ਼ਨ ਹੋਇਆ ਤਾਂ ਉਹ ਕੁਝ ਵਰ੍ਹੇ ਗਾਵਣ ਜੋਗੇ ਨਾ ਰਹੇ। ਇਹ ਵੇਲਾ ਉਹਨਾਂ ਦੇ ਸਿਖਰਾਂ 'ਤੇ ਪੁੱਜਣ ਦਾ ਸੀ ਕਿ ਉਹ ਆਵਾਜ਼ ਲਾਣੋਂ ਵੀ ਆਤੁਰ ਹੋ ਗਏ। ਤਾਂ ਵੀ ਉਹਨਾਂ ਦਿਲ ਨਾ ਛੱਡਿਆ ਅਤੇ ਇਹ ਸਾਰਾ ਵੇਲਾ ਸੰਗੀਤ ਦੇ ਗਿਆਨ ਧਿਆਨ ਵਿੱਚ ਡੁੱਬੇ ਰਹੇ। ਇਹਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਇੱਕ ਵੱਖਰੇ ਰੰਗ ਦੀ ਗਾਇਕੀ ਕੱਢ ਲਈ ਜਿਹੜੀ ਉਹਨਾਂ ਦੇ ਸਰੀਰ ਅਤੇ ਆਵਾਜ਼ ਲਈ ਵੀ ਸੁਖਾਲੀ ਸੀ। ਇੰਝ ਉਹ ਨਵੀਂ ਨਵੇਕਲੀ ਉਪਜ ਨਾਲ ਇੱਕ ਹੰਢੇ ਵਰਤੇ ਗਵਈਏ ਬਣ ਕੇ ਮੁੜ ਪਿੜ ਵਿੱਚ ਆਣ ਲੱਥੇ। ਛੇਤੀ ਉਹਨਾਂ ਨਵੀਂ ਗਾਇਕੀ ਨਾਲ ਪੂਰੇ ਮੁਲਕ ਵਿੱਚ ਆਪਣੇ ਚਾਹਵਾਨ ਬਣਾ ਲਏ। ਕੁਮਾਰ ਦੇ ਸੰਗੀਤ ਬਾਰੇ ਵਿਚਾਰ ਬਹੁ ਮੁਕਲੇ ਅਤੇ ਅਗੂਏ ਸਨ। ਉਹਨਾਂ ਵੱਖ-ਵੱਖ ਗਾਇਕੀਆਂ ਦੇ ਗੁਣ ਸੁਝਾਣ ਕੇ ਆਪਣੀ ਗਾਇਕੀ ਵਿੱਚ ਗੁਣ ਲਏ। ਇੰਝ ਕਰਦਿਆਂ ਉਹਨਾਂ ਹੰਢੀਆਂ ਪੁਰਾਣੀਆਂ ਰੀਤਾਂ ਨੂੰ ਛੰਡ ਕੇ ਪਰਾਂ ਮਾਰਿਆ ਅਤੇ ਵੱਡੇ ਵੱਡੇ ਘਰਾਨਿਆਂ ਦੇ ਉਹਨਾਂ ਗਵਈਆਂ ਲਈ ਵੰਗਾਰ ਬਣ ਗਏ ਜਿਹੜੇ ਅੰਨ੍ਹੇ-ਵਾਹ ਰੀਤ ਦੇ ਪਿਛਲੱਗ ਬਣੇ ਹੋਏ ਸਨ। ਕੁਮਾਰ ਨੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਮਾਲਵੇ ਅਤੇ ਹੋਰ ਤਪਿਆਂ ਦੇ ਲੋਕ ਸੰਗੀਤ ਨੂੰ ਗਾਖਿਆ ਪਰਖਿਆ। ਇਸ ਪਰਖ ਪੜਚੋਲ ਦੇ ਸਿਰ 'ਤੇ ਹੀ ਉਹਨਾਂ ਗੀਤ ਹੇਮੰਤ, ਗੀਤ ਵਰਸ਼ਾ, ਗੀਤ ਸ਼ਿਸ਼ਰ, ਤ੍ਰਿਵੈਣੀ ਤੋਂ ਅੱਡ ਕਬੀਰ, ਸੂਰਦਾਸ ਅਤੇ ਮੀਰਾ ਦੇ ਭਜਨਾਂ ਨੂੰ ਸੰਗੀਤ ਬੰਦ ਕੀਤਾ। ਉਹਨਾਂ ਦੀਆਂ ਇਹ ਛਾਵਾਂ ਲੋਕਾਂ 'ਚ ਬਹੁਤ ਚੱਲੀਆਂ। ਇਹਨਾਂ ਪਰਤਾਵਿਆਂ ਤੋਂ ਉਹਨਾਂ ਦੀ ਉਪਜਕਾਰੀ ਨੇ ਨਿੱਤ ਨਵੀਆਂ ਲੀਹਾਂ ਪਾਉਣ ਵਾਲੇ ਰੂਹ ਦੀ ਖਰੀ ਦੱਸ ਪੈਂਦੀ। ਜਿਹੜੇ ਪਾਰਕ ਇਹਨਾਂ ਪਰਤਾਵਿਆਂ ਨੂੰ ਪਹਿਲਾਂ ਨਿੰਦਦੇ ਸਨ, ਕੁਝ ਵੇਲਾ ਪਾ ਕੇ ਉਹ ਇਹਨਾਂ ਦੀ ਸ਼ੋਭਾ ਕਰਦੇ ਨਹੀਂ ਸਨ ਥੱਕਦੇ। ਕੁਮਾਰ ਕਦੀ ਅਸਲੋਂ ਹੀ ਛੀਟਕੇ ਜਿਹੇ ਹੁੰਦੇ ਸਨ, ਫਿਰ ਉਹ ਮੋਟੇ ਗੁਬਲੇ ਹੋ ਗਏ। ਕੰਸਰਟ ਹਾਲ ਵਿੱਚ ਉਹਨਾਂ ਦੀ ਆਉਣੀ ਵੇਖਣ ਵਾਲੀ ਹੁੰਦੀ। ਚਿੱਟੇ ਦੁੱਧ ਕੁੜਤੇ ਪਜਾਮੇ ਜਾਂ ਕੁੜਤੇ ਨਾਲ ਕਾਲੇ ਪੱਲੇ ਦੀ ਧੋਤੀ ਬੱਧੀ, ਮਾੜਾ ਮਾੜਾ ਪਾਨ ਚਿੱਥਦੇ ਜਦੋਂ ਹਾਲ ਵਿੱਚ ਵੜਦੇ ਤਾਂ ਉਹਨਾਂ ਦੀ ਨਿੰਮੀ ਨਿੰਮੀ ਮੁਸਕਾਨ ਨਾਲ ਇੱਕ ਨਵੀਂ ਜੀਵਨ ਜਾਗ ਲੱਗ ਜਾਂਦੀ। ਉਹਨਾਂ ਨੂੰ ਤੰਬੂਰਾ ਸੁਰ ਕਰਦਿਆਂ ਵੇਖ ਕੇ ਜਿਹੜਾ ਸਵਾਦ ਆਉਂਦਾ ਉਹ ਤਾਂ ਕਦੀ ਵੀ ਨਹੀਂ ਭੁਲਾਇਆ ਜਾ ਸਕਦਾ। ਸੁਰ ਦਾ ਢੇਰ ਬਾਰੀਕ ਸੁੰਝਾਣੂ ਬੰਦਾ ਹੀ ਤੰਬੂਰੇ ਦੀਆਂ 4 ਤਾਰਾਂ ਨੂੰ ਮੇਲ ਸਕਦਾ। ਇਹਨਾਂ 4 ਦੇ ਵਿਚਲੀਆਂ 2 ਤਾਰਾਂ ਤੁਹਾਡੇ ਗਾਣੇ ਦੇ ਖਰਜ ਨਾਲ ਮਿਲਣਾ ਹੁੰਦਾ ਹੈ। ਚੌਥੀ ਤਾਰ ਦੀ ਖਰਜ ਨਾਲ ਹੀ ਮਿਲਦੀ, ਚੌਥੀ ਤਾਰ ਵੀ ਖਰਜ ਨਾਲ ਹੀ ਮਿਲਦੀ, ਪਰ ਥਲਵੀਂ ਸਪਤਕ ਦੇ ਖਰਜ ਨਾਲ। ਪਹਿਲੀ ਤਾਰ ਰਾਗ ਦੇ ਹਿਸਾਬ ਸਿਰ ਪੰਚਮ, ਮੱਧਮ ਜਾਂ ਨਿਸ਼ਾਦ ਨਾਲ ਮੇਲ ਨਹੀਂ ਹੁੰਦੀ। ਇਸ ਆਰ 'ਤੇ ਵਾਹਵਾ ਚਿਰ ਲੱਗ ਜਾਂਦਾ ਹੈ।
ਪਿੜ ਵਿੱਚ ਬੈਠੇ ਲੋਕ ਕਾਲੇ ਪੈਣ ਲੱਗ ਪੈਂਦੇ ਨੇ। ਬਾਜ਼ੇ ਵੇਲੇ ਤਾਰਾਂ ਆਪ ਵੀ ਕਲਾਕਾਰਾਂ ਦੇ ਵਰਤੱਬ 'ਤੇ ਆ ਕੇ ਹੁਕਮ ਮੰਨੋਂ ਇਨਕਾਰੀ ਹੋ ਖਲੋਂਦੀਆਂ ਨੇ। ਲੱਖ ਯਤਨ ਕਰ ਲਓ, ਦਰਜਿਆਂ ਉੱਤੇ ਨਹੀਂ ਆਉਂਦੀਆਂ। ਕੁਮਾਰ ਗੰਧਰਵ ਤੇ ਭੀਮ ਸੈਨ ਜੋਸ਼ੀ ਦੋ ਅਜਿਹੇ ਕਲਾਕਾਰ ਨੇ ਜਿਹੜੇ ਤਾਰਾਂ ਦੇ ਪਥਰੇਵੇਂ ਨੂੰ ਮੋਮ ਕਰਕੇ ਲੋੜੀਂਦੇ ਸੁਰਾਂ ਨਾਲ ਮਿਲ ਲੈਂਦੇ ਨੇ। ਤੇ ਫਿਰ ਜਿਹੜੇ ਵੇਲੇ ਮਿਲਿਆ ਆ ਤੰਬੂਰਾ ਬੋਲਦਾ ਤਾਂ ਸੁਣਨਹਾਰਾਂ ਦੀ ਸਾਰੀ ਕਾਲ 100 ਖਿੱਚ ਵੱਟ ਜਾਂਦੀ। ਇੱਧਰੋਂ ਫਿਰ ਜਦੋਂ ਕੁਮਾਰ ਦਾ ਬਾਦ ਛਿੜੇ ਹੋਏ ਤੰਬੂਰੇ ਨਾਲ ਇੱਕ ਮੇਲ ਹੁੰਦਾ ਹੈ ਤਾਂ ਠੱਠ ਹੀ ਵੱਜ ਜਾਂਦਾ ਹੈ। ਕੁਮਾਰ ਨੇ ਇਸ ਅਜੂਬਾ ਸਾਜ਼ ਦੀ ਅਟਕਲ ਵੀ ਬਹੁ ਕਾਲਨਾ ਨਾਲ ਸਿੱਖੀ। ਕੁਮਾਰ ਗਾਵਨ ਬੈਠਦੇ ਤਾਂ ਉਹਨਾਂ ਦੇ ਸੱਜੇ ਖੱਬੇ ਦੋ ਤੰਬੂਰੇ ਹੁੰਦੇ, ਪਿੱਛੇ ਇੱਕ ਪੇਟੀ ਮਿੱਠੀ ਛਾਂ ਕਰ ਦੇਣ ਵਾਲੀ ਤੇ ਨਾਲ ਬੱਜੀ ਟਿਕੀ ਲੈ ਵਾਲਾ ਸਿੱਧਾ ਸਿੱਧਾ ਤਬਲਾ। ਕੀ ਮਜਾਲ ਜੇ ਵਾਧੂ ਤੇ ਐਵੇਂ ਰਾਹ ਜਾਂਦਿਆਂ ਦੀ ਟਕੁੰਜਬਾਜ਼ੀ ਜਾਂ ਮਦਾਰੀ ਪਾਉਣਾ ਨੇੜੇ ਵੀ ਟੁੱਕ ਜਾਂਦਾ ਕੁਮਾਰ ਗੰਧਰਵ 'ਤੇ। ਉਹਨਾਂ ਦਾ ਗਾਇਨ ਸੁਣਨਹਾਰਾਂ ਨੂੰ ਮੱਠੀ ਮੱਠੀ ਟਕੋਰ ਨਾਲ ਆਪਣੇ ਜਾਦੂ ਵਿੱਚ ਵਲਦਾ ਟੁਰਿਆ ਜਾਂਦਾ। ਕੁਮਾਰ ਰਾਗ ਛੋਹਦਿਆਂ ਸਾਰ ਉਹਦੇ ਪਤਲੇ ਪਤਲੇ ਨੈਣ ਨਕਸ਼ ਉਗਣਨ ਲੱਗ ਪਾਉਂਦੇ। ਸੁਣਨਹਾਰ ਚਸ ਮਾਣਦੇ ਹੋਏ ਅੱਗੇ ਵੇਖਦੇ ਵੀ ਕੀ ਹੁੰਦਾ ਭਲਾ। ਉਹਨਾਂ ਦਾ ਗਾਣਾ ਸੁਣਦਿਆਂ ਇੱਕ ਪਲ ਲਈ ਸੁਣਨਹਾਰ ਸਹੀ ਕਰਦਾ ਹੈ ਭਈ ਮਿੱਠ ਦਾ ਇੱਕ ਸਹਿਜ ਵਗਦਾ ਦਰਿਆ ਹੈ ਜਿਹੜਾ ਉਹਨੂੰ ਆਪਣੇ ਨਾਲ ਪਿਆ ਵਹਾਉਂਦਾ ਹੈ। ਦੂਜੇ ਹੀ ਪਲ ਤਾਰ ਤੋਂ ਮੰਦਰ ਸਪਤਕ ਵੱਲ ਡਿੱਗਦੀ ਸੁਰਾਂ ਦੀ ਇੱਕ ਜ਼ੋਰਦਾਰ ਝਾਲ ਉਹਨੂੰ ਰਿੜਕਦੀ ਹੋਈ ਲੈ ਟੁਰਦੀ। ਬਾਜ਼ੇ ਵੇਲੇ ਸੁਰਾਂ ਦਾ ਵਰਤਾਰਾ ਸ਼ਿਕਰਿਆਂ ਵਾਕਣ ਝੁੱਟ ਮਾਰ ਕੇ ਚੁੰਡ ਦਾ ਵਿੰਨਦਾ ਜਾਪਦਾ ਹੈ। ਝੱਟ ਨਹੀਂ ਹੁੰਦਾ ਉਹ ਸੁਰ ਪੱਟ ਵਾਕਣ ਕੂਲੇ ਸੁਭਾਅ ਦੇ ਹੋ ਜਾਂਦੇ ਨੇ। ਕੁਮਾਰ ਦੇ ਗਾਣੇ ਦਾ ਵਸਬ ਇਹ ਦੋਵੇਂ ਪਿੜਵੇਂ ਰੰਗ ਨੇ ਜਿਨ੍ਹਾਂ ਨੂੰ ਉਹ ਬੜੀ ਸੌਖ ਤੇ ਮਟਕ ਨਾਲ ਸਿਰਜਦੇ ਨੇ। ਪਹਿਲੋਂ ਮੈਂ ਕੁਮਾਰ ਦਾ ਬਾਜ 78 RPM ਤਵਿਆਂ 'ਤੇ ਭਰਿਆ। ਕੁਝ ਚਿਰ ਮਗਰੋਂ ਆਖਿਆਂ ਵੇਖਿਆਂ ਉਹ LP ਭਰਾਉਣ 'ਤੇ ਵੀ ਰਜ਼ਾਮੰਦ ਹੋ ਗਏ। ਮੈਂ ਉਹਨਾਂ ਨੂੰ ਜੋ ਆਖਿਆ ਉਹਨਾਂ ਭਰਾ ਦਿੱਤਾ। ਹੁਣ ਵਾਰੀ ਉਹਨਾਂ ਦੀ ਸੀ। ਉਹਨਾਂ ਆਪਣੀ ਮਰਜ਼ੀ ਨਾਲ ਜੋ ਕੁਝ ਵੀ ਭਰਾਇਆ ਲੋਕਾਂ ਚਾਓ ਚਾਈ ਲਿਆ। ਮੇਰੇ ਸਾਰੇ ਅੰਦੇਸ਼ਿਆਂ 'ਤੇ ਲੀਕ ਫਿਰ ਗਏ। ਬਾਲ ਗੰਧਰਵ ਦੀ ਸੰਗੀਤ ਮਾਲਾ ਅੰਮਾ ਜਲੇਲੇ ਦੀ ਵਣਗੀ ਬਥੇਰੀ। ਬਾਲ ਗੰਧਰਵ ਦਾ LP ਨਿਕਲਿਆਂ ਚੋਖਾ ਚਿਰ ਨਹੀਂ ਸੀ ਹੋਇਆ। ਕੁਮਾਰ ਆਖਣ ਲੱਗੇ ਮੈਂ ਵੀ ਇਹੋ ਛਾਵਾਂ ਗਾਉਣੀਆਂ ਨੇ ਬਾਲ ਗੰਧਰਵ ਦੀ ਚੌਂਕੀ ਦੇਣ ਲਈ। ਮੈਂ ਇਹਦੇ ਹੱਕ ਵਿੱਚ ਨਹੀਂ ਸਾਂ, ਪਰ ਜਦੋਂ ਇਹ ਰਿਕਾਰਡ ਚੱਲਿਆ ਤਾਂ ਮੇਰੀ ਸੋਚ ਪੁੱਠੀ ਹੋ ਗਈ। ਕੁਮਾਰ ਦਾ ਸਾਡੇ ਸੰਗੀਤ ਵਿੱਚ ਵੱਡਾ ਸੀਰ ਇਹ ਵੀ ਏ ਵੀ ਉਹਨਾਂ ਜਿੱਥੇ ਬਹੁ ਵਿਸਰੇ ਹੋਏ ਰਾਗ ਮੁੜ ਕੇ ਚੇਤੇ ਕਰਾਏ, ਉੱਥੇ ਆਪਣੇ ਵੱਲੋਂ ਵੀ ਕੁਝ ਨਵੇਂ ਰਾਗ ਬਣਾਏ। ਲੋਕਾਂ ਇਹ ਰਾਗ ਬਹੁ ਪਰਵਾਣੇ ਨਾ ਸੁਣ ਲਵੋ। ਸੰਜਰੀ, ਮਾਲਵਤੀ, ਸਹੇਲੀ ਟੋਲੀ, ਗਾਂਧੀ ਮਲਹਾਰ ਤੇ ਸੋਹਣੀ ਬਟਿਆਰ। ਕੁਮਾਰ ਪਿੱਛੋਂ ਕਰਨਾਟਕ ਦੇ ਨੇ। ਮਹਾਰਾਸ਼ਟਰ ਵਿੱਚ ਉਹਨਾਂ ਕੁਝ ਥੋੜ੍ਹਾ ਜਿਹਾ ਵੇਲਾ ਦੇਵਧਰ ਨਾਲ ਲੰਘਾਇਆ। ਫਿਰ ਉਹ ਪੌਣ ਪਾਣੀ ਦੀ ਬਦਲੀ ਲਈ ਦੇਵਾਸ ਮੱਧ ਪ੍ਰਦੇਸ਼ ਜਾ ਵਸੇ। ਉਹਨਾਂ ਦੀ ਬੋਲੀ ਕੰਨੜ, ਮਰਾਠੀ ਤੇ ਹਿੰਦੀ ਲਫ਼ਜ਼ਾਂ ਦੀ ਖਿਚੜੀ ਹੈ। ਮਰਾਠੀ ਉਹਨਾਂ ਤੋਂ ਪੂਰੀ ਨਹੀਂ ਬੋਲੀ ਜਾਂਦੀ, ਆਵਾਜ਼ ਗੁੰਗਣਾ ਹੋ ਜਾਂਦਾ ਹੈ। ਇਹ ਘਾਟਾ ਬੜਾ ਖੁੜਕਦਾ ਹੈ। ਸੁਨਹਾਰ ਇਸ ਘਾਟੇ 'ਤੇ ਵੀ ਢੇਰ ਰਾਜ਼ੀ ਹੁੰਦੇ ਨੇ। ਕੁਮਾਰ ਦੇ ਗੂੜੇ ਸੱਜਣਾਂ ਨੂੰ ਹੀ ਪਤਾ ਹੈ ਉਹ ਕਿੰਨੇ ਮਿਹਨਤੀ ਉਦਮੀ ਆਰੀ ਨੇ। ਇਹਦੀ ਸੁਰ ਉਹਨਾਂ ਦੇ ਰਾਗਾਂ, ਰੁੱਤ ਗਾਵਣਾ, ਭਜਣਾ, ਠੁਮਰੀਆਂ, ਟੱਪਿਆਂ ਅਤੇ ਤਰਾਨਿਆਂ ਤੋਂ ਵੀ ਹੋ ਜਾਂਦੀ ਏ। ਉਹ ਜਿਹੜਾ ਕੰਮ ਛੋਹਦੇ ਨੇ ਪੂਰਾ ਕੀਤੇ ਬਿਨਾਂ ਸਾਹ ਨਹੀਂ ਲੈਂਦੇ। ਰਿਕਾਰਡਿੰਗ ਲਈ ਆਉਂਦੇ ਤਾਂ ਪੂਰਾ ਗਾਣਾ ਇੰਜ ਪਕਾ ਕੇ ਰੋੜ ਕੀਤਾ ਹੁੰਦਾ ਭਈ ਕਿਧਰੇ ਕੋਈ ਮਾਸਾ ਜਿੰਨੀ ਅੜਤਲ ਵੀ ਨਾ ਪਾਉਂਦੀ।
ਕੰਸਰਟ ਵਿੱਚ ਗਾਉਂਦਿਆਂ ਉਹ ਕਦੀ ਸੁਣਨ ਵਾਲਿਆਂ ਦੇ ਪਿੱਛੇ ਨਹੀਂ ਲੱਗਦੇ। ਆਪਣੀ ਮਰਜ਼ੀ ਨਾਲ ਗਾਉਂਦੇ ਤੇ ਹਮੇਸ਼ਾ ਪਿੰਡ ਨੂੰ ਆਪਣੇ ਨਾਲ ਜੋੜ ਲੈਂਦੇ ਨੇ। ਉਹਨਾਂ ਦੇ ਗਾਣੇ ਦਾ ਨੌਜਵਾਨ ਲੋਕ ਵੀ ਰਸ ਮਾਣਦੇ ਨੇ। ਕੁਮਾਰ ਨੇ ਭਾਵੇਂ ਗੰਧਰਵ ਮਹਾਵਿਦਿਆਲਾ ਤੋਂ ਹੀ ਸੰਗੀਤ ਦੀ ਅਲੱਭੇ ਸਿੱਖੀ ਹੋਈ ਸੀ, ਤਾਂ ਵੀ ਉਹਨਾਂ ਦੀ ਗਾਇਕੀ ਉੱਤੇ ਇਹਦਾ ਰੰਗ ਨਹੀਂ ਸੀ ਵਿਖਾਈ ਦਿੰਦਾ। ਉਹਨਾਂ ਦੀ ਗਾਇਕੀ ਵਿੱਚ ਜੇ ਕਿਧਰੇ ਪੰਡਤ ਓਮਕਾਰ ਨਾਥ ਦਾ ਭੁਲਾਵਾ ਪੈਂਦਾ ਹੈ ਤਾਂ ਗਵਾਲੀਅਰ ਆਗਰਾ ਘਰਾਣਿਆਂ ਦੀ ਵੀ ਭਾਵ ਵੱਜਦੀ। ਲੋਕਾਂ ਨੂੰ ਕਿਆਸ ਰਹਿੰਦਾ ਸੀ ਓੜਕ ਕੁਮਾਰ ਗੰਧਰਵ ਘਰਾਣਾ ਵੀ ਹੋਂਦ ਵਿੱਚ ਆ ਜਾਣਾ, ਪਰ ਇੰਜ ਨਹੀਂ ਹੋਇਆ, ਨਾ ਹੀ ਹੋਣਾ ਹੈ। ਕੁਮਾਰ ਗੰਧਰਵ ਆਪ ਹੀ ਆਪ ਨੇ ਤੇ ਆਪ ਹੀ ਆਪ ਰਹਿ ਸਨ। ਮਾਂ ਬੋਲੀ, ਸਤੰਬਰ ਅਕਤੂਬਰ 96।